ਘਰਾਂ 'ਚ ਉਦੋਂ ਵੀ 4-4 ਫੁੱਟ ਪਾਣੀ ਘਰਾਂ 'ਚ ਪੈ ਗਿਆ ਸੀ। ਕੋਠਿਆਂ ਕਾਠਿਆਂ ਨੇ ਸਭ ਕੰਧਾਂ ਪਾੜ ਗਈਆਂ ਸੀ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ। ਉਹੀ ਹਾਲਾਤ ਹੁਣ ਬਣ ਚੁੱਕੇ ਆ ਜੀ। ਪ੍ਰਸ਼ਾਸਨ ਦਾ ਕੋਈ, ਸਰਕਾਰ ਦਾ ਕੋਈ ਅਧਿਕਾਰੀ, ਕੋਈ ਨੁਮਾਇੰਦਾ ਪੁੱਜਾ ਤੁਹਾਡੇ ਕੋਲੇ? ਨਾ ਜੀ, ਕੋਈ ਨਹੀਂ ਪੁੱਜਿਆ, ਕਿਸੇ ਨੇ ਕੋਈ ਨਹੀਂ ਪੁੱਛਿਆਗਾ। ਆਪ ਪਹਿਲਾਂ ਸਮਾਨ ਕੱਢ ਗਏ ਸੇਫ ਜਗ੍ਹਾ ਤੇ, ਕੁਛ ਖਰਾਬ ਹੋ ਗਿਆ ਜੀ। ਕੁਛ ਨਾ ਮਾਲ ਡੰਗਰ ਸਭ ਲੈ ਕੇ ਚੱਲੇ ਜੀ ਰਿਸ਼ਤੇਦਾਰਾਂ ਦੇ ਘਰੇ। ਪਾਣੀ ਪੈ ਗਿਆ ਜੀ, ਪਸ਼ੂ ਨੂੰ ਪਾਉਣ ਨੂੰ ਕੋਈ ਚਾਰਾ ਵੀ ਨਹੀਂ ਹੈਗਾ। ਪੰਜਾਬ ਦੇ ਲੋਕ ਲਗਾਤਾਰ ਹੜ੍ਹਾਂ ਦੀ ਮਾਰ ਦੇ ਨਾਲ ਜੂਝਦੇ ਪਏ ਨੇ, ਤਾਂ ਹਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੱਡੀ ਚੁਣੌਤੀ ਆਈ ਹੈ। ਪੰਜਾਬ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹ ਹੜ੍ਹਾਂ ਦੀ ਮਾਰ ਦੇ ਹੇਠ ਆ ਚੁੱਕੇ ਨੇ। ਪਰ ਅੱਜ ਜਿਸ ਇਲਾਕੇ ਦੇ ਵਿੱਚ ਮੈਂ ਮੌਜੂਦ ਹਾਂ, ਇਹ ਫਿਰੋਜ਼ਪੁਰ ਇਲਾਕੇ ਦਾ ਏਰੀਆ, ਤਾਂ ਇੱਥੇ ਦੇਖ ਸਕਦੇ ਹੋ ਕਿ ਪਾਣੀ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਏ। ਜਿਹੜਾ ਵਸੋਂ ਵਾਲਾ ਇਲਾਕਾ ਉਹਦੇ ਵਿੱਚ ਵੀ ਬੁਰੇ ਤਰੀਕੇ ਦੇ ਨਾਲ ਪਾਣੀ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਸਭ ਤੋਂ ਪਹਿਲਾਂ ਇਹ ਵੀ ਤਸਵੀਰਾਂ ਦਿਖਾਉਣਾ ਹੈ ਕਿ ਇਸ ਪਿੰਡ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਨੇ ਉਹ ਆਪਣੀ ਵਸੋਂ ਨੂੰ ਛੱਡ ਕੇ ਦੂਰ ਦਰੇਡੇ ਸੇਫ ਜਗ੍ਹਾ ਦੇ ਉੱਪਰ ਜਾ ਕੇ ਵਸੇਬਾ ਕਰਨਾ ਚਾਹੁੰਦੇ ਨੇ। ਇਹ ਸਭ ਤੋਂ ਪਹਿਲਾਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਸ਼ੂ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ, ਲੋਕਾਂ ਦੇ ਵੱਲੋਂ ਲਿਜਾਏ ਜਾ ਰਹੇ ਆ। ਬਾਈ ਜੀ, ਬੰਡਾਲੇ ਦੇ ਰਹਿਣ ਵਾਲੇ ਹੋ ਤੁਸੀਂ? ਹਾਂਜੀ ਹਾਂਜੀ। ਤੇ ਕਿਹੜੇ ਪਾਸੇ ਜਾ ਰਹੇ ਹੋ ਪਸ਼ੂਆਂ ਨੂੰ ਲੈ ਕੇ? ਇੱਥੇ ਹਰਪ ਕੇ ਜਾ ਰਹੇ ਜੀ। ਪਾਣੀ ਕਿੰਨਾ ਕੁ ਆ ਗਿਆ ਤੁਹਾਡੇ? ਪਾਣੀ ਬਹੁਤ ਆ ਜੀ। ਪਾਣੀ ਘਰਾਂ 'ਚ ਪੈ ਗਿਆ, ਪਾਣੀ ਬਹੁਤ ਜ਼ਿਆਦਾ ਹੋ ਗਿਆ। ਘਰਾਂ ਦਾ ਬਹੁਤ ਨੁਕਸਾਨ ਹੁੰਦਾ, ਸਮਾਨ ਸਮੂਨ ਸਭ ਖਰਾਬ ਹੋ ਗਿਆ। ਜਿਹੜੀ ਜਗ੍ਹਾ ਤੇ ਤੁਸੀਂ ਚੱਲੇ ਹੋ ਉੱਥੇ ਸੇਫ ਜਗ੍ਹਾ ਹੈ ਤੁਹਾਡੇ ਕੋਲੇ? ਹਾਂਜੀ ਹਾਂਜੀ, ਸੇਫ ਤੇ ਹੈਗੀ। ਫਿਰ ਰਿਸ਼ਤੇਦਾਰਾਂ ਦੇ ਉੱਥੇ ਲੈ ਕੇ ਚੱਲੇ, ਸਮਾਨ ਸਮੂਨ ਅੱਗੇ ਕੱਢਿਆ ਤੇ ਹੁਣ ਮਾਲ ਮੂਲ ਉੱਥੇ ਲੈ ਕੇ ਚੱਲੇ। ਕੋਈ ਸਮਾਨ ਖਰਾਬ ਖਰੂਬ ਹੋ ਗਿਆ, ਪਾਣੀ 'ਚ ਪੈ ਗਈ ਤੇ ਘਰਾਂ 'ਚ ਬਹੁਤ ਪਾਣੀ ਪੈ ਗਿਆ। ਬਹੁਤ ਔਖੀ ਮੁਸੀਬਤ ਆ। ਕਿੰਨਾ ਕੁ ਸਮਾਨ ਆ ਜਿਹੜਾ ਤੁਹਾਡਾ ਖਰਾਬ ਹੋ ਗਿਆ ਇਸ ਵੇਲੇ? ਸਮਾਨ ਜੀ ਘਰ ਦਾ ਘਰੇਲੂ ਸਮਾਨ ਤਕਰੀਬਨ ਸਾਰਾ ਹੀ ਖਰਾਬ ਹੋ ਗਿਆ। ਕਣਕ ਕੁਣਕ ਸਾਰੀ ਖਰਾਬ ਹੋ ਗਈ ਆ ਤੇ ਤੂੜੀ ਤਾੜੀ ਵੀ ਖਰਾਬ ਹੋ ਗਈ ਸਾਰੀ। ਘਰੇ ਪਾਣੀ ਪੈ ਗਿਆ ਜੀ। ਤਾਂ 2023 ਦੇ ਵਿੱਚ ਵੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ, ਤਾਂ ਉਸ ਵੇਲੇ ਕੀ ਹਾਲਾਤ ਬਣੇ ਸੀ ਤੁਹਾਡੇ? ਅੱਜ ਫੇਰ ਤੁਹਾਨੂੰ ਛੱਡਣਾ ਪੈ ਰਿਹਾ। ਉਸ ਵੇਲੇ ਵੀ ਛੱਡਿਆ ਸੀ ਤੁਸੀਂ? ਹਾਂਜੀ, ਉਸ ਵੇਲੇ ਬਹੁਤ ਮੁਸੀਬਤ ਪੈ ਗਈ। ਉਸ ਵੇਲੇ ਘਰਾਂ 'ਚ ਬਹੁਤ ਨੁਕਸਾਨ ਹੋਇਆ ਸੀ, ਬਹੁਤ ਖਰਾਬ ਹੋਏ ਹਾਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਘਰਾਂ ਦਾ। ਘਰਾਂ 'ਚ ਉਦੋਂ ਵੀ 4-4 ਫੁੱਟ ਪਾਣੀ ਘਰਾਂ 'ਚ ਪੈ ਗਿਆ ਸੀ। ਕੋਠਿਆਂ ਕਾਠਿਆਂ ਨੇ ਸਭ ਕੰਧਾਂ ਪਾੜ ਗਈਆਂ ਸੀ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ। ਉਹੀ ਹਾਲਾਤ ਹੁਣ ਬਣ ਚੁੱਕੇ ਆ ਜੀ। ਪ੍ਰਸ਼ਾਸਨ ਦਾ ਕੋਈ, ਸਰਕਾਰ ਦਾ ਕੋਈ ਅਧਿਕਾਰੀ, ਕੋਈ ਨੁਮਾਇੰਦਾ ਪੁੱਜਾ ਤੁਹਾਡੇ ਕੋਲੇ? ਨਾ ਜੀ, ਕੋਈ ਨਹੀਂ ਪੁੱਜਿਆ, ਕਿਸੇ ਨੇ ਕੋਈ ਨਹੀਂ ਪੁੱਛਿਆਗਾ। ਆਪਦੇ ਸਿਰਫ ਸਿਰ ਹੀ ਕਰਨ ਦੇ ਜੋ ਕਰਦੇ ਆ ਤੇ ਪ੍ਰਸ਼ਾਸਨ ਨੇ ਕਿਸੇ ਨਹੀਂ ਪੁੱਛਿਆ ਜੀ। ਆਪ ਪਹਿਲਾਂ ਸਮਾਨ ਕੱਢ ਗਏ ਸੇਫ ਜਗ੍ਹਾ ਤੇ, ਕੁਛ ਖਰਾਬ ਹੋ ਗਿਆ ਜੀ। ਕੁਛ ਨਾ ਮਾਲ ਡੰਗਰ ਸਭ ਲੈ ਕੇ ਚੱਲੇ ਜੀ ਰਿਸ਼ਤੇਦਾਰਾਂ ਦੇ ਘਰੇ। ਪਾਣੀ ਪੈ ਗਿਆ ਜੀ, ਪਸ਼ੂ ਨੂੰ ਪਾਉਣ ਨੂੰ ਕੋਈ ਚਾਰਾ ਵੀ ਨਹੀਂ ਹੈਗਾ। ਜਿਹੜੇ ਹੋਰ ਆਂਢ ਗੁਆਂਢ ਵਾਲੇ ਤੁਹਾਡੇ ਲੋਕ ਹੈ ਉਹ ਵੀ ਜਾ ਰਹੇ ਆ ਜਾਂ ਤੁਸੀਂ ਇਕੱਲੇ ਹੀ ਜਾ ਰਹੇ ਹੋ? ਨਹੀਂ ਜੀ, ਸਭ ਲੋਕ ਜਾ ਰਹੇ ਆ ਵਾਰੀ ਵਾਰੀ। ਤਕਰੀਬਨ ਜਿਵੇਂ ਕਿ ਦਾ ਸੂਤਰਾ ਹੁੰਦਾ, ਸੰਦ ਲੈ ਕੇ ਸਭ ਜਾਂਦੇ ਆ ਜੀ। ਸਭ ਕੱਢਣ ਦੇ ਆ ਜੀ ਤੇ ਪਾਣੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਜੀ। ਬਾਕੀ ਦਾ ਪਰਿਵਾਰ ਕਿੱਥੇ ਤੁਹਾਡਾ? ਬਾਕੀ ਦਾ ਜੀ ਕੁਛ ਘਰੋਂ ਬਾਹਰ ਕੱਢਿਆ ਜੀ, ਕੁਝ ਇੱਕ ਦੂਜੀ ਘਰੇ ਆ ਜੀ। ਬੱਚੇ ਕੱਢ ਕੇ ਆਏ ਸੇਫ ਜਗ੍ਹਾ 'ਤੇ ਕੀਤੇ ਆ ਜੀ। ਬਹੁਤ ਜ਼ਿਆਦਾ ਮੁਸੀਬਤ 'ਚ ਔਖਾ ਹੋ ਜਾਂਦਾ ਕੰਮ ਇਹ। ਕੀ ਕਰ ਸਕਦੇ ਆ ਜੀ ਹੁਣ? ਸਰਕਾਰ ਸੁਣਦੀ ਨਹੀਂ ਇਸ ਵੇਲੇ ਤੁਹਾਡੀ ਕੋਈ? ਨਾ ਜੀ, ਕਿਸੇ ਨਹੀਂ ਸੁਣੀ। ਕੋਈ ਮਦਦ ਨਹੀਂ ਕਰ ਰਿਹਾ, ਕੋਈ ਨਹੀਂ ਸੁਣ ਰਿਹਾ। ਬਸ ਆਹੀ ਆ ਵੀ ਅਸੀਂ ਆਂਢੀ ਗੁਆਂਢੀ ਇੱਕ ਦੂਜੇ ਨਾਲ ਚਲੋ ਰਲ ਮਿਲ ਕੇ ਤੇ ਪਰਿਵਾਰ ਨੂੰ ਸੇਫ ਜਗ੍ਹਾ 'ਤੇ ਕਰਦੇ ਆ ਜੀ। ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਕੋਈ ਸਰਕਾਰ ਨਹੀਂ ਪਹੁੰਚੀ, ਕੋਈ ਪ੍ਰਸ਼ਾਸਨ ਨੇ ਨਹੀਂ ਕਿਸੇ ਸੁਣੀ ਗੱਲ ਸਾਡੀ। ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਸੁੱਖਾਂ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਜਾ ਰਹੇ ਨੇ, ਆਪਣੇ ਪਸ਼ੂਆਂ ਨੂੰ ਲੈ ਕੇ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਸ਼ੂਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ, ਤਾਂ ਦੂਰ ਕਿਸੇ ਸੇਫ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੇ ਨੇ। ਤਸਵੀਰਾਂ ਤੁਹਾਡੇ ਨਾਲ ਬੰਡਾਲੇ ਦੀਆਂ ਸਾਂਝੀਆਂ ਕਰ ਰਹੇ ਹਾਂ। ਪਰ ਖਾਸ ਤੌਰ ਤੇ ਜਿਹੜੇ ਇੱਥੇ ਸਾਡੇ ਨਾਲ ਹੋਰ ਵੀ ਸਥਾਨਕ ਲੋਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿ ਇੱਥੇ ਹੋਰ ਕਿਹੜੀਆਂ ਚੁਣੌਤੀਆਂ ਨੇ, ਕਿਸ ਤਰੀਕੇ ਦੇ ਹਾਲਾਤ ਆ। ਤਾਂ ਖਾਸ ਤੌਰ ਤੇ ਜੇ ਜ਼ਿਕਰ ਕਰਾਂ ਤਾਂ ਜਿਹੜਾ ਬੰਡਾਲਾ ਪਿੰਡ ਹੈ ਫਿਰੋਜ਼ਪੁਰ ਇਲਾਕੇ ਦੇ ਵਿੱਚ ਪੈਂਦਾ, ਤਾਂ ਤਕਰੀਬਨ 15 ਤੋਂ 20 ਦੇ ਕਰੀਬ ਜਿਹੜੇ ਹੋਰ ਛੋਟੇ ਪਿੰਡ ਨੇ ਉਹ ਵੀ ਪਾਣੀ ਦੀ ਮਾਰ ਦੇ ਹੇਠ ਆ ਚੁੱਕੇ ਨੇ। ਇਹ ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਕਿਸੇ ਵਕਤ ਇੱਥੇ ਬਹੁਤ ਇੱਕ ਸ਼ਾਂਤਮਈ ਤਰੀਕੇ ਦੇ ਨਾਲ, ਖੁਸ਼ੀ ਤੇ ਚਾਵਾਂ ਮਲਾਰਾਂ ਦੇ ਨਾਲ ਵਸਣ ਵਾਲੇ ਇੱਥੋਂ ਦੇ ਲੋਕ ਰਹਿੰਦੇ ਨੇ। ਪਰ ਅੱਜ ਪਾਣੀ ਦੇ ਇਸ ਡਾਢੇ ਹਾਲਾਤ ਦੇ ਕਾਰਨ ਇਹਨਾਂ ਨੂੰ ਆਪਣੀ ਵਸੋਂ ਵਾਲੀ ਜਗ੍ਹਾ ਛੱਡਣੀ ਪੈ ਰਹੀ ਹੈ।